ਹੁਣ ਆਪਣੇ ਵੱਲੋਂ 6 ਜੂਨ 7 ਜੂਨ ਨੂੰ ਇਹਨਾਂ ਨੇ ਗੱਲ ਮੁਕਾ ਦਿੱਤੀ ਕਿ ਭਾਈ ਸਿਖਾ ਦਿੱਤਾ ਸਬਕ ਸਿੱਖਾਂ ਨੂੰ। ਮੁਗਲ ਬਾਦਸ਼ਾਹਾਂ ਨੇ ਔਰ ਅੰਗਰੇਜ਼ ਗਵਰਨਰਾਂ ਨੇ ਸਿੱਖਾਂ ਨਾਲ ਨਿਪਟਣ ਲਈ ਫੌਜੀ ਹੱਲ ਕੱਢਣ ਦਾ ਸੋਚਿਆ ਔਰ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਫਰਕ ਇੰਨਾ ਕੁ ਪਿਆ ਕਿ ਸਿੱਖਾਂ ਦੇ ਸ਼ਹੀਦਾਂ ਦੀ ਲਿਸਟ ਦੇ ਵਿੱਚ ਹੋਰ ਨਾਂ ਐਡ ਹੋ ਗਏ। Sikhs have long memories. They have never forgotten or forgiven the day in 1919 when General Dyer ordered his troops to open fire in the sacred city of Amritsar, and Mrs. Gandhi may well have cause to rue the day she did the same. Sikh ਕਦੇ ਟੋਲਰੇਟ ਨਹੀਂ ਕਰ ਸਕਦੇ ਕਿ ਉਹਨਾਂ ਦੇ ਦਰਬਾਰ ਸਾਹਿਬ ਜਾਂ ਅਕਾਲ ਤਖਤ ਵੱਲ ਕੋਈ ਕੈਰੀ ਅੱਖ ਕਰਕੇ ਵੀ ਦੇਖੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਕਲੂਕਰਾ 84 ਦੇ ਫੌਰਨ ਬਾਅਦ 10 ਜੂਨ ਨੂੰ ਯੂਕੇ ਦੀ ਇੱਕ ਪ੍ਰਸਿੱਧ ਅਖਬਾਰ ਸੰਡੇ ਟੈਲੀਗ੍ਰਾਫ ਨੇ ਲਿਖਿਆ ਸੀ ਕਿ ਸਿੱਖ ਕੌਮ ਨਾ ਕਿਸੇ ਦੇ ਜ਼ੁਲਮ ਨੂੰ ਭੁੱਲਦੀ ਹੈ ਤੇ ਨਾ ਮਾਫ ਕਰਦੀ ਹੈ। ਸੋ ਇੰਦਰਾ ਗਾਂਧੀ ਨੂੰ ਇਸ ਕਾਰੇ ਦੀ ਕੀਮਤ ਚੁਕਾਉਣੀ ਪੈ ਸਕਦੀ ਹੈ। ਸੋ ਟੈਲੀਗ੍ਰਾਫ ਦੀ ਭਵਿੱਖਬਾਣੀ ਬਿਲਕੁਲ ਜਿਹੜੀ ਹੈ ਉਹ ਸੱਚ ਸਾਬਤ ਹੋਈ ਔਰ ਇੰਦਰਾ ਗਾਂਧੀ ਤੇ ਫੌਜੀ ਜਨਰਲ ਵੈਦਿਆ ਨੂੰ ਸਿੱਖ ਕੌਮ ਨੇ ਢੁਕਵੀਂ ਸਜ਼ਾ ਦਿੱਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਘੱਲੂਘਾਰਿਆਂ ਦੀ ਵਾਰਸ ਕੌਮ ਹੈ। 18ਵੀਂ ਸਦੀ ਦੇ 2 ਘੱਲੂਘਾਰੇ ਤੇ 20ਵੀਂ ਸਦੀ 'ਚ ਅਸੀਂ 80ਵਿਆਂ 'ਚ ਜੂਨ 84 ਦਾ ਘੱਲੂਘਾਰਾ, ਨਵੰਬਰ 84 ਦੀ ਨਸਲਕੁਸ਼ੀ ਔਰ ਇਹ ਟੋਟਲ ਵਾਰ ਜਿਹੜੀ ਸਿੱਖਾਂ ਤੇ ਭਰਪਾ ਕੀਤੀ ਹੋਈ ਹੈ ਉਹ ਜਾਰੀ ਹੈ। 18ਵੀਂ ਸਦੀ 'ਚ ਵੀ ਜਿਹੜਾ ਸਾਡਾ ਰਿਸਪੌਂਸ ਸੀ ਇਹ ਠੀਕ ਹੈ ਕਿ ਭਾਣੇ 'ਚ ਰਹਿਣਾ, ਹੁਕਮ ਨੂੰ ਮੰਨਣਾ, ਇਹੀ ਸਿੱਖੀ ਹੈ, ਕਿਉਂਕਿ ਅਸੀਂ ਮੰਨਦੇ ਹਾਂ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਰ ਸਾਡੇ ਗੁਰੂ ਸਾਹਿਬਾਨ ਨੇ ਸਾਡੀ ਇਹ ਤਰਬੀਅਤ ਵੀ ਕੀਤੀ ਹੋਈ ਹੈ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ, ਕਿ ਜਿਹੜੀਆਂ ਕੌਮਾਂ ਜਾਂ ਇੰਡੀਵਿਜੂਅਲ ਬੇਪਤ ਹੋ ਕੇ ਵੀ ਜਿਉਂਦੇ ਨੇ ਉਹ ਹਲਾਲ ਖੋਰ ਨਹੀਂ, ਉਹ ਹਰਾਮ ਖੋਰ ਨੇ। ਤੇ 10ਵੇਂ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਕਿ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ, ਕਿ ਜਦੋਂ ਤੁਹਾਨੂੰ ਤੀਰ ਵੱਜਦਾ ਤੇ ਫਿਰ ਜੇ ਤੁਹਾਡਾ ਰੋਹ ਨਹੀਂ ਜਾਗਦਾ ਤੇ ਤੁਸੀਂ ਬੇਗੈਰਤ ਹੋ, ਬੇਅਣਖੇ ਹੋ ਔਰ ਤੁਹਾਨੂੰ ਮਰਦ ਕਹਾਣ ਦਾ, ਤੁਹਾਨੂੰ ਇਨਸਾਨ ਕਹਾਣ ਦਾ ਕੋਈ ਹੱਕ ਨਹੀਂ। ਔਰ ਜੇ ਅਸੀਂ 3 ਸਦੀਆਂ ਦਾ ਖਾਲਸਾ ਪੰਥ ਦਾ ਇਤਿਹਾਸ ਦੇਖੀਏ ਤੇ ਇਹ ਸੱਚਮੁੱਚ ਸ਼ੇਰਾਂ ਦੀ ਕੌਮ ਹੈ ਔਰ ਅਸੀਂ ਹਰ ਇੱਕ ਦੀ ਭਾਜੀ ਜ਼ਰੂਰ ਮੋੜੀ ਹੈ। ਇਹ ਬੀਤੇ ਦੇ ਹਾਕਮ, ਉਹਨਾਂ ਦੇ ਅਹਿਲਕਾਰ ਇਹ ਇਸ ਗੱਲ ਦੀ ਗਵਾਹੀ ਦੇਣਗੇ ਕਿ ਅਸੀਂ ਕਦੇ ਵੀ ਭਾਜੀ ਸਿਰ ਆਪਣੇ ਨਹੀਂ ਰੱਖੇ। ਔਰ ਜਿਹੜੇ ਗੋਰੇ ਲਗਭਗ 98 ਸਾਲ ਪੰਜਾਬ ਦੇ ਉੱਤੇ ਕਾਬਜ਼ ਰਹੇ 1849 ਤੋਂ 1947 ਤੱਕ, ਇਹ ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ ਹੈ ਕਿ ਉਹਨਾਂ ਨੇ ਬਹੁਤ ਛੋਟੀ ਜਿਹੀ ਥਾਂ 'ਚੋਂ ਨਿਕਲੇ ਗੋਰੇ, ਕਿਵੇਂ ਉਹਨਾਂ ਨੇ ਦੁਨੀਆ ਭਰ 'ਚ ਰਾਜ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਜੀ ਉਹਨਾਂ ਦੇ ਰਾਜ 'ਚ ਸੂਰਜ ਡੁੱਬਦਾ ਨਹੀਂ ਹੈ। ਅਤੇ ਜਿਸ ਇਲਾਕੇ ਨੂੰ ਵੀ ਉਹਨਾਂ ਨੇ ਕੰਕਰ ਕੀਤਾ ਜਾਂ ਜ਼ੇਰ ਕੀਤਾ, ਉਸ ਤੋਂ ਪਹਿਲਾਂ ਉਹਨਾਂ ਲੋਕਾਂ ਦਾ ਇਤਿਹਾਸ, ਉਹਨਾਂ ਕਬੀਲਿਆਂ 'ਚ ਕੀ ਹੈ, ਉਹਨਾਂ ਦੀ ਤਰਬੀਅਤ ਕੀ ਹੈ, ਕਿੱਥੇ ਫੁੱਟ ਪਾਈ ਜਾ ਸਕਦੀ ਹੈ, ਕਿੱਥੇ ਪਿੱਠ ਠੋਕੀ ਜਾ ਸਕਦੀ ਹੈ। ਇਹੀ ਕਾਰਨ ਸੀ ਕਿ ਉਹਨਾਂ ਨੇ ਕਿਸੇ ਵੀ ਗਿਵਨ ਟਾਈਮ 'ਚ ਭਾਰਤ 'ਚ 30,000 ਤੋਂ ਜ਼ਿਆਦਾ ਗੋਰੇ ਨਹੀਂ ਸੀ, ਪਰ ਜਦੋਂ ਉਹਨਾਂ ਛੱਡਿਆ 33 ਕਰੋੜ ਦੇ ਉੱਤੇ ਉਹ ਰਾਜ ਕਰਦੇ ਸੀ। ਸਿੱਖਾਂ ਨੂੰ ਉਹਨਾਂ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਔਰ ਜੇ ਕੋਈ ਭੁਲੇਖਾ ਸੀ ਤਾਂ ਜਿਹੜੀ 2 ਐਂਗਲੋ ਸਿੱਖ ਵਾਰਸ ਹੋਈਆਂ ਉਸ ਤੋਂ ਬਾਅਦ ਜੋ ਲਾਰਡ ਗੱਫ ਨੇ ਦੇ ਨਾਲ ਹੋਇਆ, ਜੋ ਉਹਨਾਂ ਦੇ ਜਨਰਲਸ ਨੇ ਦੇਖਿਆ, ਕਿਹਾ ਉਹਨਾਂ ਨੇ ਬੇਸ਼ੱਕ ਉਹ ਐਨਮੀ ਬਣ ਕੇ ਉਹਨਾਂ ਨੇ ਸਾਡਾ ਰਾਜ ਹੜੱਪਿਆ, ਪਰ ਉਹਨਾਂ ਦੇ ਅੰਦਰੋਂ ਤਾਰੀਫ ਵੀ ਨਿਕਲੀ ਔਰ ਇਹ ਗੱਲ ਉਹਨਾਂ ਦੇ ਜਨਰਲ ਨੇ ਜਿਹੜਾ ਆਪਣੀ ਖੁਫੀਆ ਰਿਪੋਰਟ 'ਚ ਕਹੀ ਦੂਸਰੀ ਐਂਗਲੋ ਸਿੱਖ ਵਾਰ ਦੀ ਜਿੱਤ ਤੋਂ ਬਾਅਦ ਕਿ the results of the wars would have been be different if the community of lions wouldn't have been be led by traitors, ਕਿ ਇਹ ਜੰਗ ਦੇ ਨਤੀਜੇ ਹੋਰ ਹੀ ਹੁੰਦੇ ਜੇ ਸ਼ੇਰਾਂ ਦੀ ਕੌਮ ਦੀ ਅਗਵਾਈ
ਗੱਦਾਰ ਨਾ ਕਰ ਰਹੇ ਹੁੰਦੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਆਪਣੀ ਡਿਪਲੋਮੇਸੀ ਰਾਹੀਂ ਫਿਰ ਬਹੁਤ ਜਲਦੀ ਸਿੱਖਾਂ ਲਈ ਫੌਜ ਦੇ ਦਰਵਾਜ਼ੇ ਵੀ ਖੋਲ੍ਹੇ, ਜ਼ਮੀਨਾਂ ਵੀ ਜਿਹੜਾ ਹੈ ਉਹ ਦੇਣ ਦਾ ਸਿਲਸਿਲਾ ਸ਼ੁਰੂ ਕੀਤਾ। ਔਰ ਉਸ ਸਾਰੇ 'ਚ ਔਰ ਇਸ ਦੇ ਬਾਵਜੂਦ ਕਿ 1920 'ਚ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ ਔਰ ਅੰਗਰੇਜ਼ਾਈ ਸਾਮਰਾਜ ਦੇ ਲਈ ਬਹੁਤ ਵੱਡਾ ਚੈਲੰਜ ਸੀ। ਔਰ ਉਸ ਸਟੇਜ 'ਤੇ ਜਦੋਂ ਕਿ ਈਵਨ ਕਿਉਂਕਿ 1919 ਦਾ ਜਲਿਆਂਵਾਲੇ ਬਾਗ ਦਾ ਸਾਕਾ ਵਰਤਾ ਦਿੱਤਾ ਗਿਆ ਸੀ ਮਾਈਕਲ ਐਡਵਾਇਰ ਵੱਲੋਂ, ਲੇਕਿਨ ਇੱਕ ਥਾਟ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਜ਼ਿਆਦਾ ਹੌਕ ਸੀ ਉਹ ਚੱਲ ਰਹੇ ਸੀ ਕਿ ਜੀ ਇਹਨਾਂ ਦਾ ਦਰਬਾਰ ਸਾਹਿਬ ਔਰ ਇਹੀ ਇਹਨਾਂ ਦਾ ਸੈਂਟਰ ਹੈ ਅਕਾਲ ਤਖ਼ਤ ਜਿੱਥੇ ਇਕੱਠੇ ਹੁੰਦੇ ਨੇ, ਮੋਰਚੇ ਲਾ ਰਹੇ ਨੇ, ਜੋ ਇਹਨੂੰ ਬੰਬਾਰਡ ਕਰੀਏ। ਔਰ ਉਸ ਵੇਲੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਪ੍ਰਿੰਸੀਪਲ ਗੋਰਾ ਸੀ, ਪਹਿਲੇ ਕਾਫੀ ਸਾਲ ਗੋਰੇ ਹੀ ਰਹੇ ਨੇ। ਔਰ ਉਹਨਾਂ ਨੇ ਆਪਣੇ ਅੰਦਰੂਨੀ ਜਿਹੜੇ ਸਲਾਹਕਾਰਾਂ ਰਾਹੀਂ ਇਹ ਸਲਾਹ ਭਿਜਵਾਈ ਕਿ ਭਾਈ ਫਿਰ ਤੁਸੀਂ ਤਿਆਰ ਰਹੋ, ਤੁਹਾਡੀ ਸਾਫੇ ਵਲੇਟ ਦੇਣਗੇ। ਸਿੱਖ ਇਹ ਕਦੇ ਟੋਲਰੇਟ ਨਹੀਂ ਕਰ ਸਕਦੇ ਕਿ ਉਹਨਾਂ ਦੇ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਵੱਲ ਕੋਈ ਕੈਰੀ ਅੱਖ ਕਰਕੇ ਵੀ ਦੇਖੇ। ਔਰ ਅੰਗਰੇਜ਼ਾਂ ਨੇ ਇਹ ਉਹਨਾਂ ਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹਨਾਂ ਨੇ ਉਹ ਸਾਰੇ 4 ਸਾਲ ਉੱਥੇ ਮੋਰਚੇ ਲੱਗੇ। ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰੂ ਕਾ ਬਾਗ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਹਸਨ ਅਬਦਾਲ ਸਾਕਾ ਪੰਜਾ ਸਾਹਿਬ। ਪਰ ਉਹਨਾਂ ਨੇ ਉਹ ਲਿਸਟ ਦੇ ਦਿੰਦੇ ਸੀ ਕਿ ਆਹ ਬੰਦੇ ਨੇ, ਉਹ ਆ ਕੇ ਬਾਹਰ ਗ੍ਰਿਫਤਾਰੀ ਦੇ ਦਿੰਦੇ ਸੀ। ਹਾਲਾਂ ਉਸੇ ਪੀਰੀਅਡ 'ਚ ਜਿਹੜੇ ਬੱਬਰ ਅਕਾਲੀ ਜਿਹੜੇ ਕਿ ਹਮਲੇ ਕਰਕੇ ਅੰਗਰੇਜ਼ਾਂ ਨੂੰ ਦੁਆਬੇ 'ਚ ਮਾਰ ਰਹੇ ਸੀ, ਉਹ ਵੀ ਪਨਾਹ ਲੈ ਰਹੇ ਸੀ ਦਰਬਾਰ ਸਾਹਿਬ ਦੀ ਹਦੂਦ, ਪਰ ਉਹਨਾਂ ਨੇ ਇਸ ਕਿਸਮ ਦਾ ਨਹੀਂ। ਲੇਕਿਨ ਜਦੋਂ ਕਿਸੇ ਦੀ ਕਈ ਵਾਰ ਬਜ਼ੁਰਗ ਕੋਈ ਹੋਇਆ ਕਿ ਭਾਈ ਉਹਦੀ ਵੀ ਹੋਣੀ ਉਹਦੇ ਸਿਰ 'ਤੇ ਸਵਾਰ ਸੀ, ਕਹਿਣਗੇ ਜਦੋਂ ਕੋਈ ਹੋਏ ਨਾ ਜੀ ਵੀ ਇਹ ਏਡਾ ਬੇਅਕਲਾ ਕੰਮ ਫਲਾਣ ਹੈ ਕਿਉਂ, ਕਹਿੰਦੇ ਜੀ ਹੋਣੀ ਆਵਾਜ਼ਾਂ ਮਾਰਦੀ ਸੀ, ਹੁਣ ਕੀ ਕਰੇ, ਹੋਣੀ ਸੀ। ਹੁਣ ਜੋ ਕੰਮ ਇੰਦਰਾ ਗਾਂਧੀ ਨੇ, ਜਨਰਲ ਵੈਦਿਆ ਨੇ ਮਿਲ ਕੇ ਕੀਤਾ, ਹੁਣ ਇਸ ਦੇ ਉੱਤੇ ਸੰਡੇ ਟੈਲੀਗ੍ਰਾਫ ਲੰਡਨ ਤੋਂ ਛਪਦਾ ਹੈ, ਬਹੁਤ ਪੁਰਾਣਾ ਟੈਲੀਗ੍ਰਾਫ, ਹਿਸਟੋਰੀਕਲ ਪਬਲੀਕੇਸ਼ਨ ਹੈ। 10 ਜੂਨ 1984 ਦੀ ਉਹਨਾਂ ਦੀ ਲਿਖਤ ਹੈ। ਇਹ ਨਹੀਂ ਮੈਨੂੰ ਪਤਾ ਕਿ ਵੀ ਇਹ ਐਡੀਟੋਰੀਅਲ ਹੈ ਜਾਂ ਕਿਸੇ ਆਰਟੀਕਲ 'ਚੋਂ, ਮੋਸਟ ਲਾਈਕਲੀ ਐਡੀਟੋਰੀਅਲ ਹੋਏਗਾ। ਪਰ ਇਹ ਕੋਟ ਅੱਜ ਸ਼੍ਰੋਮਣੀ ਕਮੇਟੀ ਦੇ ਜਿਹੜਾ ਵੈਬਸਾਈਟ ਰਾਹੀਂ ਵੀ ਉਹਨਾਂ ਨੇ ਪਾਈ ਆ, ਉਹਦੇ 'ਚ ਉਹਨਾਂ ਨੇ ਜੋ ਲਿਖਿਆ 10 ਜੂਨ ਨੂੰ, ਹੁਣ ਆਪਣੇ ਵੱਲੋਂ 6 ਜੂਨ 7 ਜੂਨ ਨੂੰ ਇਹਨਾਂ ਨੇ ਗੱਲ ਮੁਕਾ ਦਿੱਤੀ ਕਿ ਭਾਈ ਸਿਖਾ ਦਿੱਤਾ ਸਬਕ ਸਿੱਖਾਂ ਨੂੰ, ਹੁਣ ਯਾਦ ਕਰੇਗਾ ਖਾਲਸਾ ਆਪਣੇ ਜ਼ਖਮਾਂ ਦੇ ਉੱਤੇ ਜੀਭ ਫੇਰਦੇ ਰਹਿਣਗੇ। ਤੇ ਇਹ ਟੈਲੀਗ੍ਰਾਫ ਲਿਖਦਾ ਹੈ, ਮੁਗਲ ਐਂਪਰਰਸ ਐਂਡ ਬ੍ਰਿਟਿਸ਼ ਗਵਰਨਰਸ ਅਲਾਈਕ tried military solutions to the Sikh problem and succeeded only in adding to the role of martyrs cherished by the proud and prickly people. Sikhs have long memories. They have never forgotten or forgiven the day in 1919 when General Dyer ordered his troops to open fire in the sacred city of Amritsar, and Mrs. Gandhi may well have cause to rue the day she did the same. ਹੁਣ ਇਹ ਹੁੰਦਾ ਹੈ ਵਿਜ਼ਡਮ ਜਿਹੜੀ ਹੈ, ਇਹ ਸਦੀਆਂ ਦੀ ਵਿਜ਼ਡਮ। ਉਹਨੇ ਇੱਕ ਪੈਰਾਗ੍ਰਾਫ 'ਚ ਟੈਲੀਗ੍ਰਾਫ ਨੇ ਕਹੀ, ਉਹਨਾਂ ਨੇ ਕਿਹਾ ਵੀ ਉਹ ਮੁਗਲ ਸਲਤਨਤ ਸੀ, ਮੁਗਲ ਐਂਪਰਰਸ ਬਾਦਸ਼ਾਹ, ਕਿਉਂਕਿ ਜ਼ਾਹਰ ਹੈ ਮੁਗਲਾਂ ਦੇ ਵੇੜੇ ਛੋਟਾ ਘੱਲੂਘਾਰਾ, ਦਰਬਾਰ ਸਾਹਿਬ, ਮੱਸਾ ਰੰਗੜ, ਮੁਗਲ ਪੀਰੀਅਡ ਦਾ, ਮੁਗਲ ਐਂਪਰਰਸ ਐਂਡ ਬ੍ਰਿਟਿਸ਼ ਗਵਰਨਰਸ। ਹੁਣ ਗਵਰਨਰ ਦਾ ਜਦੋਂ ਉਹ ਜ਼ਿਕਰ ਕਰਦਾ ਤਾਂ ਮਾਈਕਲ ਐਡਵਾਇਰ ਹੈ ਉਹਦੇ ਸਾਹਮਣੇ, ਜਿਹਨੇ ਜਲਿਆਂਵਾਲਾ ਬਾਗ ਵਰਤਾਇਆ ਔਰ ਸਖਤੀ ਕੀਤੀ, ਮਾਰਸ਼ਲ ਲਾ ਲਾਇਆ। ਇਹ ਉਹਨਾਂ ਨੇ ਇਹਨਾਂ ਦਾ ਨਾਂ ਲੈ ਕੇ ਮੁਗਲ ਬਾਦਸ਼ਾਹਾਂ ਨੇ ਔਰ ਅੰਗਰੇਜ਼ ਗਵਰਨਰਾਂ ਨੇ ਸਿੱਖਾਂ ਨਾਲ ਨਿਪਟਣ ਲਈ ਫੌਜੀ ਹੱਲ ਕੱਢਣ ਦਾ ਸੋਚਿਆ ਔਰ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਉਹਦਾ ਫਰਕ ਇੰਨਾ ਕੁ ਪਿਆ ਕਿ ਸਿੱਖਾਂ ਦੇ ਸ਼ਹੀਦਾਂ ਦੀ ਲਿਸਟ ਦੇ ਵਿੱਚ ਹੋਰ ਨਾਂ ਐਡ ਹੋ ਗਏ ਕਿ ਉਹਨਾਂ ਨੇ ਕਿਉਂਕਿ ਸਿੱਖ ਸ਼ਹੀਦ ਦੇ ਲਈ ਬਹੁਤ ਉੱਚਾ ਰੁਤਬਾ ਹੈ ਸਿੱਖ ਦੇ ਮਨ 'ਚ। ਉਹਨਾਂ ਨੂੰ ਕਿਹਾ ਵੀ ਉਹ ਡਰਨਾ ਡਰਾਣਾ ਉਹਨਾਂ ਨੂੰ ਕੀ ਹੈ, ਸੋਲੂਸ਼ਨ ਕੀ ਹੈ। ਉਹਨਾਂ ਨੂੰ ਜਿਹੜੇ ਨੇ ਉਹ ਉਹਨਾਂ ਦੇ ਰੋਲ ਆਫ ਮਾਰਟੀਅਰਸ 'ਚੋਂ ਉਹ ਸਿੱਖਾਂ ਦਾ ਜਿਹੜਾ ਜਿਨ੍ਹਾਂ 'ਤੇ ਸਿੱਖ ਫਖਰ ਕਰਦੇ ਨੇ, ਇਹ ਸਾਡੇ ਸ਼ਹੀਦ ਨੇ ਜਿਹੜੇ ਅੜੇ ਔਰ ਸ਼ਹੀਦ ਹੋਏ। ਸਿੱਖਸ ਹੈਵ ਲੌਂਗ ਮੈਮਰੀਜ਼, ਦੋ ਵਾਰੀ ਲੌਂਗ। ਉਹਨਾਂ ਨੇ ਕਿਹਾ ਵੀ ਸਿੱਖਾਂ ਦੀ ਯਾਦਾਸ਼ਤ ਬਹੁਤ ਦੂਰ ਤੱਕ ਜਾਂਦੀ ਹੈ, ਇਹ ਭੁੱਲਣ ਵਾਲੇ ਲੋਕ ਨਹੀਂ ਨੇ। ਦੇ ਹੈਵ ਨੈਵਰ ਫੋਰਗੋਟਨ, ਨਾ ਇਹ ਭੁੱਲਦੇ ਨੇ, ਔਰ ਫੋਰਗਿਵਨ, ਨਾ ਇਹਨਾਂ ਨੇ ਭੁਲਾਇਆ। ਕਿਹੜਾ ਦਿਨ? ਇਹ ਡੇ 1919
when General Dyer ordered his troops to open fire in the sacred city of Amritsar। ਹੁਣ ਉਹ ਲੌਂਗ ਮੈਮਰੀ ਇਸ ਲਈ ਕਹਿ ਰਿਹਾ ਹੈ ਕਿਉਂਕਿ 1919 ਦੇ ਵਿੱਚ ਜਲਿਆਂਵਾਲਾ ਬਾਗ ਮਾਈਕਲ ਅਡਵਾਇਰ ਕਰਵਾਉਂਦਾ ਹੈ। 21 ਸਾਲ ਬਾਅਦ ਸ਼ਹੀਦ ਊਧਮ ਸਿੰਘ ਲੰਡਨ ਜਾ ਕੇ ਉਹਦੇ ਘਰ 'ਚ ਉਹਦਾ ਖਾਤਮਾ ਕਰਦਾ। ਉਹਨੂੰ ਫਿਰ ਲੌਂਗ ਮੈਮਰੀਜ਼ ਕਹਿ ਰਿਹਾ। ਉਹਨੇ ਕਿਹਾ ਕਿ ਵੀ ਇੰਨੀ ਲੰਬੀ ਮੈਮਰੀ 21 ਸਾਲ ਬਾਅਦ ਆ ਕੇ, ਸੋ ਉਹਨਾਂ ਨੇ ਕਿਹਾ ਵੀ ਮੇਬੀ ਹੁਣ ਉਹਨੇ ਇੰਦਰਾ ਗਾਂਧੀ ਲਈ ਫਿਲਮ ਦਾ ਬਲੈਂਕ ਛੱਡਤਾ ਹੈ ਕਿ ਵੀ ਤੂੰ ਡਾਇਰ ਦੇ ਰਸਤੇ ਤੇ ਤੁਰੀ ਹੈ ਤੇ ਹੁਣ ਇੱਥੇ ਤਾਂ 21 ਸਾਲ ਹੀ ਨਾ ਡਿੱਗਣੇ ਪਏ। ਇੱਥੇ ਤਾਂ ਬਿਆਨ ਸਿੰਘ ਸਤਵੰਤ ਸਿੰਘ ਜਿਹੜੇ ਨੇ ਉਹ ਤਿਆਰ ਹੀ ਬੈਠੇ ਸੀ। ਉਹਨਾਂ ਨੇ ਜੇ ਉਹਨੇ ਅਕਾਲ ਤਖਤ ਟੈਂਕਾਂ ਦੇ ਗੋਲਿਆਂ ਨਾਲ ਛਲਣੀ ਕੀਤਾ ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਦੀ ਪਿਸਤੌਲ ਤੇ ਸਟੇਨ ਗਨ ਨੇ ਇਵੇਂ ਹੀ ਜਿਵੇਂ ਢਾਡੀ ਸਿੰਘ ਕਹਿੰਦੇ ਨੇ ਕਿ ਫਿਲਟਰ ਵਾਂਗੂ ਕਰਤੀ। ਔਰ ਜਿਵੇਂ ਇੱਕ ਮਾਤਾ ਔਰ ਇਹ ਆਪਣੇ ਅੱਖਾਂ ਨਾਲ ਦੇਖਣ ਔਰ ਸੁਣਨ ਵਾਲਾ ਹੈ, ਉਹ ਜਦੋਂ ਦਰਬਾਰ ਸਾਹਿਬ ਖੁੱਲ੍ਹਦਾ ਕੁਛ ਹਫ਼ਤਿਆਂ ਬਾਅਦ ਉਹ ਉੱਚੀ ਮਾਤਾ ਰੋ ਰਹੀ ਹੈ ਵੈਰਾਗ ਦੇ ਵਿੱਚ ਤੇ ਕਹਿੰਦੇ ਹੇ ਪਾਪਣੇ ਉਹ ਡੈਣੇ, ਜਿਵੇਂ ਤੂੰ ਗੁਰੂ ਦਾ ਘਰ ਛਲਣੀ ਕੀਤਾ ਜਾ, ਤੂੰ ਵੀ ਛਲਣੀ ਹੋਏ। ਸੋ ਇਹ 31 ਅਕਤੂਬਰ 1984 ਨੂੰ ਹਿਸਾਬ ਬਰਾਬਰ ਕਰ ਦਿੱਤਾ। ਤੇ ਜਨਰਲ ਵੈਦਿਆ ਜਿਹੜਾ ਇਹ ਸਮਝਦਾ ਸੀ ਕਿ ਭਾਈ ਮੈਂ ਏਡੀ ਵੱਡੀ ਦੁਨੀਆ ਦੀ ਵੱਡੀ ਫੌਜ, ਨਿਊਕਲੀਅਰ ਪਾਵਰ ਮੈਂ ਇਹ ਕਰ ਦਿੱਤਾ ਹੈ। ਔਰ ਉਹਦੇ ਫਖਰ ਅਰੁਣ ਵੈਦਿਆ ਜਾ ਕੇ ਪੂਨੇ 'ਚ ਇੱਕ ਨਵੀਂ ਜ਼ਿੰਦਗੀ ਵੱਡੀ ਕੋਠੀ ਬਣਾ ਰਿਹਾ ਸੀ ਔਰ ਉਹ ਸਾਰੇ ਨੂੰ ਜਿਉਣਾ ਚਾਹੁੰਦਾ ਸੀ। ਸਿੰਘਾਂ ਨੇ ਕਿਹਾ ਕਿ ਭਾਈ ਨਹੀਂ, ਇਹ ਤੂੰ ਮੱਸੇ ਰੰਗੜ ਦਾ ਵਾਰਸ ਹੈ ਔਰ ਅਸੀਂ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਦੇ ਵਾਰਸ ਹੈ। ਔਰ 2 ਸਿੱਖ ਗੱਭਰੂਆਂ ਨੇ, ਭਾਈ ਹਰਜਿੰਦਰ ਸਿੰਘ ਜੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਜਾ ਕੇ ਜਨਰਲ ਵੈਦਿਆ ਨੂੰ ਸਜ਼ਾ ਯਾਫਤਾ ਕਰਕੇ ਟੈਲੀਗ੍ਰਾਫ ਲੰਡਨ ਦੀ ਭਵਿੱਖਬਾਣੀ ਨੂੰ ਠੀਕ ਸਾਬਤ ਕੀਤਾ ਕਿ ਭਾਈ ਇਹ ਨਾ ਮਾਫ ਕਰਦੇ ਨੇ ਤੇ ਨਾ ਹੀ ਭੁੱਲਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।